ਜਿਹੜੀ ਬ੍ਰਿਕਸ ਦੀ ਹੋਈ ਉਹਦੇ 'ਚ ਇਹਨਾਂ ਨੇ ਢਿੱਲ ਲਾ ਲਿਆ ਕਿ ਪਾਕਿਸਤਾਨ ਦਾ ਨਾਂ ਸ਼ਾਮਲ ਕੀਤਾ ਜਾਏ। ਹਾਲਾਂ ਉਹਨਾਂ ਨੇ ਕ੍ਰਾਸ ਬਾਰਡਰ ਦਹਿਸ਼ਤਗਰਦੀ ਇਹ ਉਹ ਸਟੇਟਮੈਂਟ ਦਿੱਤੀ, ਲੇਕਿਨ ਪਾਕਿਸਤਾਨ ਨੂੰ ਬਲੇਮ ਨਹੀਂ ਕੀਤਾ ਕਿਉਂਕਿ ਹਰ ਇੱਕ ਨੂੰ ਪਤਾ ਵੀ ਇਹਨਾਂ ਦਾ ਕੰਮ ਹੈ। ਲੇਕਿਨ ਗੱਲ ਕਰਨੀ ਪਹਿਲਗਾਮ ਤਾਂ ਇੱਕ ਇਸ਼ੂ ਸੀ ਜਿਹੜਾ ਇਹਨਾਂ ਦਾ ਜਲੂਸ ਨਿਕਲਿਆ, ਇਹਨਾਂ ਦੀ ਫੌਜੀ ਤਾਕਤ ਦਾ, ਇਹਨਾਂ ਦੀ 에ਅਰ ਫੋਰਸ ਦਾ, ਇਹਨਾਂ ਦੀ ਓਵਰਆਲ ਸਾਰੀ ਸਟ੍ਰੈਟਜੀ ਦਾ। ਉਹ ਸੀ 4 ਰੋਜ਼ਾ ਜਿਹੜਾ 7 ਮਈ ਤੋਂ 10 ਮਈ ਤੱਕ ਟਕਰਾਅ ਹੁੰਦਾ। ਹੁਣ ਉਹਨਾਂ ਨੇ ਦੂਸਰਾ ਨੈਰੇਟਿਵ ਸ਼ੁਰੂ ਕਰ ਲਿਆ ਔਰ ਇਹ ਉਹਨਾਂ ਦਾ ਨੈਰੇਟਿਵ ਕਿਸੇ ਹੋਰ ਵੱਲੋਂ ਨਹੀਂ ਆਇਆ। ਹੁਣ ਆਰਮੀ ਦਾ ਡਿਪਟੀ ਚੀਫ ਲੈਫਟੀਨੈਂਟ ਜਨਰਲ ਰਾਹੁਲ ਆਰ ਸਿੰਘ ਉਹ ਦਿੱਲੀ ਦੇ ਵਿੱਚ ਇੱਕ ਸੈਮੀਨਾਰ ਨੂੰ ਐਡਰੈਸ ਕਰ ਰਿਹਾ ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜੀ ਜੰਗ ਹੈ ਇਕੱਲੀ ਪਾਕਿਸਤਾਨ ਨੇ ਨਹੀਂ ਲੜੀ ਹੈ, 3 ਮੁਲਕ ਇਹਦੇ 'ਚ ਇਨਵੋਲਵ ਨੇ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਐਡਮਿਸ਼ਨ ਵੀ ਹੈ ਕਿਉਂਕਿ ਇਹ ਹੁਣ ਜਸਟੀਫਿਕੇਸ਼ਨ ਸ਼ੁਰੂ ਹੋਈ ਕਿ ਜੇ ਅਸੀਂ ਬੁਰੀ ਤਰ੍ਹਾਂ ਪਿਟੇ ਹੈ ਤਾਂ ਉਹਦੇ 'ਚ ਇਕੱਲਾ ਅਸੀਂ ਪਾਕਿਸਤਾਨ ਦੇ ਹੱਥੋਂ ਕੁੱਟ ਨਹੀਂ ਖਾਧੀ। ਆਸਮ ਮੁਨੀਰ ਜਿਹੜੇ ਨੇ ਉਹਨਾਂ ਨੇ ਪਿਛਲੇ ਦਿਨਾਂ 'ਚ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਇਸਲਾਮਾਬਾਦ 'ਚ ਉੱਥੇ ਉਹਨਾਂ ਨੇ ਐਡਰੈਸ ਕਰਦੇ ਆ ਜਿਹੜੀ ਗੱਲ ਕਹੀ। ਉਹਨਾਂ ਨੇ ਕਿਹਾ ਵੀ ਜੇ ਕੋਈ ਵੀ ਪਾਕਿਸਤਾਨ ਦੀ ਪ੍ਰਭੂ ਸੱਤਾ ਦੇ ਉੱਤੇ ਹਮਲਾ ਹੁੰਦਾ ਤੇ ਉਸ ਦਾ ਅਸੀਂ ਮੂੰਹ ਤੋੜਵਾਂ ਕੁਇਕ ਜਵਾਬ ਦੇਵਾਂਗੇ ਔਰ ਉਹਦੇ 'ਚ ਕੋਈ ਕੰਸਟ੍ਰੇਂਟ ਔਰ ਇਨਹਿਬਿਸ਼ਨਸ ਨਹੀਂ ਹੋਣਗੀਆਂ। ਉਹਨਾਂ ਨੇ ਕਿਹਾ ਵੀ ਐਨੀ ਅਟੈਂਪਟ ਟੂ ਟਾਰਗੇਟ ਆਵਰ ਪੋਪੂਲੇਸ਼ਨ ਸੈਂਟਰਸ, military bases, economic hubs and ports will instantly invoke a deeply hurting and more than reciprocal response. Wars are not won through media rhetoric, imported fancy hardware कि तुसी राफेल ले ले, तुसी और ले लिया, और political sloganeering भारत माता की जय उड़ा देंगे, अब इधर पहुंच गए उधर पहुंच गए। दर्शकों, ब्रेक के बाद तुहाडा सब दा भरपूर स्वागत है। सो इस गलबात करन जा रहे भारत ते पाकिस्तान के हवाले नाल कि पाकिस्तान के फौजी मुखी फील्ड मार्शल आसम मुनीर ने कहा है कि भारत नाल पाकिस्तान की 4 रोज़ा जित पाकिस्तान ने अपने बलबूते नाल कीती है और नाल ही आसम मुनीर ने भारत नूं वार्निंग दी है कि जे उसने पाकिस्तान नाल दिलबदी करन दी कोशिश की तो उसका मूँह तोड़वा जवाब दिता जाएगा। सो इस बारे आपां गलबात करन जा रहे हैं। सो असीं चाहांगे कि तुसीं इसी तरह बने रहना, देखण सुणन लई एंड लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो, जिहड़ा भारत पाकिस्तान 4 रोज़ा टकराਅ जिहड़ा मिसल और ड्रोन वारफेयर जिन्हों कहा जाता है ਉਸ ਦੇ ਉੱਤੇ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੀ 에ਅਰ ਫੋਰਸ ਵੀ ਔਰ ਉਹਨਾਂ ਦੇ ਗਰਾਊਂਡ ਟਰੂਪਸ ਵੀ ਰੈਗੂਲਰਲੀ ਉਹਨਾਂ ਦੀ ਜਿਹੜੀ ਇੰਟਰ ਸਰਵਿਸ ਏਜੰਸੀ ਹੈ ਉਹ ਮੀਡੀਆ ਦੇ ਨਾਲ ਗੁਫ਼ਤਗੂ ਕਰਦੇ ਰਹੇ, ਸਬੂਤਾਂ ਦੇ ਨਾਲ ਗੱਲ ਵੀ ਕਰਦੇ ਰਹੇ ਔਰ ਐਨ ਇੰਟਰਨੈਸ਼ਨਲੀ ਉਹ ਨੈਰੇਟਿਵ ਜਿਹੜਾ ਹੈ ਉਹ ਮਕਬੂਲ ਵੀ ਹੋਇਆ ਕਿਉਂਕਿ ਠੀਕ ਸੀ। ਭਾਰਤ ਨੇ ਇਸ ਨੂੰ ਅੰਡਰ ਕਵਰ ਰੱਖਿਆ। ਰਾਫੇਲ ਕਿੰਨੇ ਡਿਗੇ ਉਹਦੇ ਉੱਤੇ ਵੀ ਬਾਅਦ 'ਚ ਜਾ ਕੇ ਕੋਈ ਸਿੰਗਾਪੁਰ 'ਚ ਇਹਨਾਂ ਦਾ ਜਨਰਲ ਬੋਲਿਆ ਜਾਂ ਕੋਈ ਇੰਡੋਨੇਸ਼ੀਆ ਕਿ ਕਿੱਥੋਂ ਦੀ ਐਮਬੈਸੀ 'ਚੋਂ ਬੋਲਿਆ, ਗਿਣਤੀ 2 ਤੋਂ 3 ਤੋਂ ਅੱਗੇ ਪਿੱਛੇ। ਲੇਕਿਨ ਅਜੇ ਤੱਕ ਵੀ ਜੇ ਇਹ ਕਹਿਣਾ ਹੋਏ ਵੀ ਇਹਦੇ ਬਾਵਜੂਦ ਕਿ ਆਪੋਜੀਸ਼ਨ ਪਾਰਟੀਆਂ ਭਾਰਤ 'ਚ ਮੰਗ ਕਰਦੀਆਂ ਨੇ ਕਿ ਵੀ ਤੁਸੀਂ ਪਾਰਲੀਮੈਂਟ ਦਾ ਸੈਸ਼ਨ ਸੱਦੋ, ਬਰੀਫਿੰਗ ਕਰੋ ਔਰ ਹਰ ਜੰਗ ਦਾ ਜਾਂ ਦੂਜਾ ਪੋਸਟਮਾਰਟਮ ਹੁੰਦਾ ਕਿ ਵੀ ਤੁਸੀਂ ਕੀ ਗਵਾਇਆ, ਕੀ ਕੀਤਾ, ਕੀ ਹੈ। ਪਰ ਕਿਉਂਕਿ ਇੱਕ ਪਾਸੇ ਤਾਂ ਝੂਠ ਵੇਚਣ ਲਈ ਉਹਨਾਂ ਨੇ ਆਪਣੇ 59 ਐਮਪੀਜ਼ ਔਰ ਐਕਸ ਅਫੀਸ਼ੀਅਲਸ ਦੀ ਟੀਮ ਦੁਨੀਆ ਦੇ ਆਲਮੋਸਟ 38-39 ਮੁਲਕਾਂ ਦੀਆਂ ਕੈਪੀਟਲਸ ਦੇ ਵਿੱਚ ਭੇਜੀ ਇਹ ਦੱਸਣ ਦੇ ਲਈ ਕਿ ਜੀ ਅਸੀਂ ਵਿਕਟਮ ਹੈ। ਪਰ ਨਾਲ ਦੀ ਨਾਲ ਜਿਹੜਾ ਨੈਰੇਟਿਵ ਵਿਦਨ ਆਪਣੇ ਲੋਕਾਂ ਨੂੰ ਆਪਰੇਸ਼ਨ ਸੰਦੂਰ ਸੋ ਕਾਲਡ ਦੇ ਨਾਂ ਥੱਲੇ ਮੋਦੀ ਔਰ ਉਹਦੀ ਸਾਰੀ ਕੋਟਰੀ ਵੱਲੋਂ ਬਿਆਨਿਆ ਗਿਆ, ਉਹਦੇ 'ਚ ਬਹੁਤ ਵੱਡੀ ਵਿਕਟਰੀ ਅਸੀਂ ਪਾਕਿਸਤਾਨ ਦੇ ਠਿਕਾਣੇ ਤਬਾਹ ਕਰਤੇ, ਉਹਨਾਂ ਦੇ 에ਅਰ ਬੇਸ ਤਬਾਹ ਕਰਤੇ, ਉਹਨਾਂ ਦਾ ਫਲਾਣਾ ਕਰਤਾ, ਸਾਡੀ ਇੰਡੀਆ ਮੇਡ ਬ੍ਰਹਮੋ ਮਿਸਲ ਦੀ ਜਿਹੜੀ ਹੈ ਉਹਨੇ ਸ਼ਕਤੀ ਸਾਬਤ ਕਰਤੀ। ਮੋਦੀ ਇਹ ਕਹਿ ਰਿਹਾ ਇਸ ਜੰਗ ਨੇ ਸਾਬਤ ਕਰ ਦਿੱਤਾ ਕਿ ਭਾਰਤ 'ਚ ਬਣੀ ਇਕਵਿਪਮੈਂਟ ਕਿੰਨੀ ਇਫੈਕਟ। ਬਿਲਕੁਲ ਝੂਠ, ਬਿਲਕੁਲ ਕੰਟਰੇਰੀ। ਹੁਣ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਅਲਟੀਮੇਟਲੀ ਦੁਨੀਆ ਦੇ ਵਿੱਚ ਜਿੰਨੇ ਮੁਲਕ ਵੱਡੇ ਨੇ, ਚਾਈਨਾ ਹੈ ਜਾਂ ਅਮਰੀਕਾ ਹੈ ਜਾਂ ਰਸ਼ੀਆ ਹੈ ਜਾਂ ਯੂਰਪੀਅਨ ਵੀ ਮੁਲਕ ਫਰਾਂਸ ਵਰਗੇ, ਉਹਨਾਂ ਆਪਣੀਆਂ ਸੈਟੇਲਾਈਟਸ ਹਰ ਇੱਕ ਨੂੰ ਪਤਾ ਵੀ ਹੋਇਆ ਕੀ। ਇਹੀ ਕਾਰਨ ਪਹਿਲਗਾਮ ਬਾਰੇ ਵੀ ਪਤਾ ਹੈ ਵੀ ਇਹਨਾਂ ਦਾ ਫਾਲਸ ਫਲੈਗ ਆਪਰੇਸ਼ਨ ਹੈ, ਇਸ ਲਈ ਇੱਕ ਵੀ ਮੁਲਕ ਇਹਨਾਂ ਦੇ ਨਾਲ ਨਹੀਂ, ਨਾਟ ਏ ਸਿੰਗਲ ਵਨ, ਈਵਨ ਭੂਟਾਨ ਵੀ ਨਹੀਂ। ਔਰ ਜਿੱਥੇ ਇਹਨਾਂ ਦੇ 38-39 ਮੁਲਕਾਂ ਦੀਆਂ ਕੈਪੀਟਲਸ ਦੇ ਵਿੱਚ ਇਹਨਾਂ ਦੇ ਡੈਲੀਗੇਸ਼ਨ ਗਏ
ਕਿਤੇ ਨਹੀਂ ਹੋਇਆ ਵੀ ਉਹਨਾਂ ਦਾ ਕੋਈ ਡਿਫੈਂਸ ਮਿਨਿਸਟਰ, ਕੋਈ ਫੋਰਨ ਮਿਨਿਸਟਰ ਜਾਂ ਉਹਨਾਂ ਦਾ ਕੋਈ ਸੈਕਟਰੀ ਆਫ ਸਟੇਟ ਜਾਂ ਸੈਕਟਰੀ ਆਫ ਡਿਫੈਂਸ ਇਹਨਾਂ ਦੇ ਨਾਲ ਆ ਕੇ ਉਹਨੇ ਪਾਕਿਸਤਾਨ ਨੂੰ ਬਲੇਮ ਕੀਤਾ ਹੋਏ। ਹੁਣ ਇਹ ਚੀਕਾਂ ਮਾਰ ਰਹੇ ਸੀ। ਈਵਨ ਜਦੋਂ ਇਹਨਾਂ ਦੀ ਬ੍ਰਿਕਸ ਦੇ ਤਾਂ ਹੁਣ ਹੋ ਕੇ ਹਟੀ ਹੈ ਬ੍ਰਾਜ਼ੀਲ 'ਚ, ਉਸ ਤੋਂ ਪਹਿਲਾਂ ਏਸ਼ੀਆਨ ਦੀ ਜਿਹੜੀ ਮੀਟਿੰਗ ਹੋਈ ਉਸ ਦੇ ਵਿੱਚ ਭਾਰਤ ਨੇ ਦਸਤਖਤ ਨਹੀਂ ਕੀਤੇ ਕਿਉਂਕਿ ਉਹ ਸ਼ਾਮਲ ਹੀ ਨਹੀਂ, ਉਹਦੇ 'ਚ ਰਾਦਰ ਬਲੋਚਿਸਤਾਨ ਸ਼ਾਮਲ ਕੀਤੇ। ਪਾਕਿਸਤਾਨ ਨੇ ਆਪਣਾ ਜਿਹੜਾ ਉਹਨਾਂ ਦਾ ਡੈਲੀਗੇਟ ਸੀ ਉਹਨੇ ਸਬੂਤ ਦਿੱਤੇ ਕਿ ਬਲੋਚਿਸਤਾਨ ਦੇ ਵਿੱਚ ਕੁਲਭੂਸ਼ਣ ਯਾਦਵ ਤੋਂ ਲੈ ਕੇ ਹੁਣ ਤੱਕ ਕੀ ਹੋ ਰਿਹਾ, ਔਰ ਇਹਨਾਂ ਦੇ ਪੱਲੇ ਕੁਛ ਨਹੀਂ ਸੀ ਸਿਵਾਏ ਕਿ ਫੋਕੀ ਬਿਆਨਬਾਜ਼ੀ ਕਰਨ ਦੇ। ਹੁਣ ਵੀ ਜਿਹੜੀ ਬ੍ਰਿਕਸ ਦੀ ਹੋਈ ਉਹਦੇ 'ਚ ਇਹਨਾਂ ਨੇ ਟਿੱਲ ਲਾ ਲਿਆ ਕਿ ਪਾਕਿਸਤਾਨ ਦਾ ਨਾਂ ਸ਼ਾਮਲ ਕੀਤਾ ਜਾਏ। ਹਾਲਾਂਕਿ ਉਹਨਾਂ ਨੇ ਕ੍ਰਾਸ ਬਾਰਡਰ ਦਹਿਸ਼ਤਗਰਦੀ ਇਹ ਉਹ ਸਟੇਟਮੈਂਟ ਦਿੱਤੀ, ਲੇਕਿਨ ਪਾਕਿਸਤਾਨ ਨੂੰ ਬਲੇਮ ਨਹੀਂ ਕੀਤਾ ਕਿਉਂਕਿ ਹਰ ਇੱਕ ਨੂੰ ਪਤਾ ਵੀ ਇਹਨਾਂ ਦਾ ਕੰਮ ਹੈ। ਲੇਕਿਨ ਗੱਲ ਕੱਲੀ ਪਹਿਲਗਾਮ ਤਾਂ ਇੱਕ ਇਸ਼ੂ ਸੀ ਜਿਹੜਾ ਇਹਨਾਂ ਦਾ ਜਲੂਸ ਨਿਕਲਿਆ, ਇਹਨਾਂ ਦੀ ਫੌਜੀ ਤਾਕਤ ਦਾ, ਇਹਨਾਂ ਦੀ 에ਅਰ ਫੋਰਸ ਦਾ, ਇਹਨਾਂ ਦੀ ਓਵਰਆਲ ਸਾਰੀ ਸਟ੍ਰੈਟਜੀ ਦਾ। ਉਹ ਸੀ 4 ਰੋਜ਼ਾ ਜਿਹੜਾ 7 ਮਈ ਤੋਂ 10 ਮਈ ਤੱਕ ਟਕਰਾਅ ਹੁੰਦਾ। ਹੁਣ ਵਿਦਨ ਕੰਟਰੀ ਤਾਂ ਇਹ ਉਹਨੂੰ ਦੱਸ ਹੀ ਰਹੇ ਸੀ ਵੀ ਸਾਡੀ ਬਹੁਤ ਕਾਮਯਾਬੀ ਹੋਈ, ਪਰ ਕਿਉਂਕਿ ਉਹ ਐਕਸਪੋਜ਼ ਹੋ ਰਿਹਾ ਦੁਨੀਆ ਦੇ ਵਿੱਚ, ਤੁਸੀਂ ਕਿੰਨਾ ਕੁ ਬਲੌਕ ਕਰ ਲੋਗੇ ਮੀਡੀਆ। ਹੁਣ ਉਹਨਾਂ ਨੇ ਦੂਸਰਾ ਨੈਰੇਟਿਵ ਸ਼ੁਰੂ ਕਰ ਲਿਆ, ਔਰ ਇਹ ਉਹਨਾਂ ਦਾ ਨੈਰੇਟਿਵ ਕਿਸੇ ਹੋਰ ਵੱਲੋਂ ਨਹੀਂ ਆਇਆ। ਇੱਕ ਇਹਨਾਂ ਦਾ ਜਿਹੜਾ ਪ੍ਰੋਮੀਨੈਂਟ ਇੰਡੀਆ ਆਰਮੀ ਡਿਪਟੀ ਚੀਫ ਹੈ, ਹੁਣ ਆਰਮੀ ਦਾ ਡਿਪਟੀ ਚੀਫ ਲੈਫਟੀਨੈਂਟ ਜਨਰਲ ਰਾਹੁਲ ਆਰ ਸਿੰਘ, ਉਹ ਦਿੱਲੀ ਦੇ ਵਿੱਚ ਇੱਕ ਸੈਮੀਨਾਰ ਨੂੰ ਐਡਰੈਸ ਕਰ ਰਿਹਾ, ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜੀ ਜੰਗ ਹੈ ਇਕੱਲੀ ਪਾਕਿਸਤਾਨ ਨੇ ਨਹੀਂ ਲੜੀ ਹੈ, 3 ਮੁਲਕ ਇਹਦੇ 'ਚ ਇਨਵੋਲਵ ਨੇ। ਪਾਕਿਸਤਾਨ ਉਹਦਾ ਫਰੰਟ ਫੇਸ ਸੀ, ਚਾਈਨਾ ਜਿਹੜਾ ਉਹ ਸਾਰੀ ਪੋਸੀਬਲ ਸਪੋਰਟ ਉਹਨੂੰ ਦੇ ਰਿਹਾ ਸੀ, ਔਰ ਨਾਲ ਜਿਹੜਾ ਤੁਰਕੀ ਹੈ ਜਿਹਨੂੰ ਅੱਜ ਕੱਲ੍ਹ ਕਹਿੰਦੇ ਨੇ, ਉਹਨੇ ਵੀ ਮਿਲਟਰੀ ਹਾਰਡਵੇਅਰ ਜਿਹੜੀਆਂ ਇਸਲਾਮਾਬਾਦ ਨੂੰ ਦੇਣ 'ਚ ਡਰੋਨਸ ਜਾਂ ਦੂਜੇ ਤੀਜੇ ਇਹਦੀ ਗੱਲ ਕਰਦੇ ਨੇ, ਇਹ ਉਹਨਾਂ ਨੇ ਪੂਰੀ ਮਦਦ ਕੀਤੀ। ਔਰ ਇਹ ਕਹਿ ਰਿਹਾ ਕਿ ਐਕਚੁਅਲੀ ਜਿਹੜਾ ਇੰਡੀਆ ਵਾਜ਼ ਡੀਲਿੰਗ ਵਿਦ ਐਟ ਲੀਸਟ 3 ਐਡਵਰਸਰੀਜ਼ ਡਿਊਰਿੰਗ May 7 to 10 ਐਟ ਲੀਸਟ। ਇਹਦਾ ਮਤਲਬ ਇਹਨਾਂ ਤਿੰਨਾਂ ਤੋਂ ਇਲਾਵਾ ਹੋਰ ਵੀ, ਅਮਰੀਕਾ ਵੀ ਕਹਿ ਦਿੰਦੇ ਕਿ ਟਰੰਪ ਨੇ ਵੀ ਪਾਕਿਸਤਾਨ ਦੀ ਬਹੁਤ ਮਦਦ ਕੀਤੀ, ਉਹਨੇ ਤੁਹਾਡਾ ਝੂਠ ਐਕਸਪੋਜ਼ ਕੀਤਾ 18 ਵਾਰ ਕਿ ਵੀ ਮੈਂ ਕਰਵਾਇਆ ਸੀ ਸਵਾਇਰ, ਮੇਰੇ ਅੱਗੇ ਹੀ ਤਰਲੇ ਕੀਤੇ ਇਹਨਾਂ ਨੇ ਆ ਕੇ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਐਡਮਿਸ਼ਨ ਵੀ ਹੈ ਕਿਉਂਕਿ ਇਹ ਹੁਣ ਜਸਟੀਫਿਕੇਸ਼ਨ ਸ਼ੁਰੂ ਹੋਈ ਕਿ ਜੇ ਅਸੀਂ ਬੁਰੀ ਤਰ੍ਹਾਂ ਪਿਟੇ ਹੈ ਤਾਂ ਉਹਦੇ 'ਚ ਇਕੱਲਾ ਅਸੀਂ ਪਾਕਿਸਤਾਨ ਦੇ ਹੱਥੋਂ ਕੁੱਟ ਨਹੀਂ ਖਾਧੀ, ਅਸੀਂ ਇਸ ਲਈ ਕਿਉਂਕਿ ਚਾਈਨਾ, ਤੁਰਕੀ ਹੈ ਔਰ ਪਤਾ ਨਹੀਂ ਹੋਰ ਕੌਣ ਉਹਨਾਂ ਦੇ ਨਾਲ ਲੱਗਾ ਹੋਇਆ ਸੀ, ਐਟ ਲੀਸਟ ਜ਼ਿਆਦਾ ਕਰੋ ਦੀਜ਼ 3 ਅਲਾਇੰਸ ਐਟ ਲੀਸਟ। ਸੋ ਇਹ ਇਹਨਾਂ ਦੀ ਇਹ ਵੀ ਜਿਹੜਾ ਇਹ ਦੱਸਦਾ ਵੀ ਇਹ ਕਿਸ ਬੁਰੀ ਤਰ੍ਹਾਂ ਐਮਬੈਰਸਮੈਂਟ 'ਚ ਨੇ, ਔਰ ਇਹ ਸਾਰੇ ਦੇ ਚੱਲਦਿਆਂ ਨਾਲ ਦੀ ਨਾਲ ਫਿਰ ਇਹਨਾਂ ਦਾ ਧਮਕੀਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਜਾਂਦਾ। ਹੁਣ ਇਸ ਦੇ ਜਵਾਬ ਦੇ ਵਿੱਚ ਪਾਕਿਸਤਾਨ ਦੇ ਫੌਜੀ ਚੀਫ ਵੀ, ਔਰ ਜਿਨ੍ਹਾਂ ਨੂੰ ਜਿਹੜਾ ਫੀਲਡ ਮਾਰਸ਼ਲ ਦਾ ਟਾਈਟਲ ਸਿਵਲੀਅਨ ਗਵਰਨਮੈਂਟ ਨੇ ਦਿੱਤਾ, ਉਹਨਾਂ ਨੇ ਵੀ ਆਪਣਾ ਹੁਣ ਕਿਉਂਕਿ ਇਸ ਵੇਲੇ ਆਪੋ ਆਪਣੀ ਡੋਮੈਸਟਿਕ ਆਡੀਅੰਸ ਨੂੰ ਵੀ ਸਾਰੇ ਐਡਰੈਸ ਕਰ ਰਹੇ ਨੇ, ਆਪਣੀ ਸਟਰੈਂਥ ਵੀ ਸ਼ੋਅ ਕਰ ਰਹੇ ਨੇ। ਔਰ ਆਸਮ ਮੁਨੀਰ ਜਿਹੜੇ ਨੇ ਉਹਨਾਂ ਨੇ ਪਿਛਲੇ ਦਿਨਾਂ 'ਚ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਇਸਲਾਮਾਬਾਦ 'ਚੋਂ ਜਿਹੜੇ ਗ੍ਰੈਜੂਏਟ ਆਫਿਸਰ ਹੋਏ ਨੇ, ਜਿਹੜੇ ਜ਼ਾਹਰ ਹੈ ਆਰਮੀ ਆਫਿਸਰ ਬਣ ਗਏ ਨੇ ਆਲਰੇਡੀ, ਪਾਕਿਸਤਾਨ ਦੀ ਫੌਜ ਜਾਣਗੇ, ਉੱਥੇ ਉਹਨਾਂ ਨੇ ਐਡਰੈਸ ਕਰਦੇ ਆ ਜਿਹੜੀ ਗੱਲ ਕਹੀ। ਉਹਨਾਂ ਨੇ ਕਿਹਾ ਵੀ ਜੇ ਕੋਈ ਵੀ ਪਾਕਿਸਤਾਨ ਦੀ ਪ੍ਰਭੂ ਸੱਤਾ ਦੇ ਉੱਤੇ ਹਮਲਾ ਹੁੰਦਾ ਤੇ ਉਸ ਦਾ ਅਸੀਂ ਮੂੰਹ ਤੋੜਵਾਂ ਕੁਇਕ ਜਵਾਬ ਦੇਵਾਂਗੇ, ਔਰ ਉਹਦੇ 'ਚ ਕੋਈ ਕੰਸਟ੍ਰੇਂਟ ਔਰ ਇਨਹਿਬਿਸ਼ਨਸ ਨਹੀਂ ਹੋਣਗੀਆਂ ਕਿ ਕੋਈ ਇਹ ਨਾ ਸਮਝੇ ਵੀ ਫਿਰ ਅਸੀਂ ਕੋਈ ਜਿਹੜਾ ਕਿਸੇ ਨੂੰ ਸਪੇਅਰ ਕਰਾਂਗੇ, ਫਿਰ ਜਿਹੜਾ ਆਲ ਐਂਡ ਸੰਡਰੀ ਜਿਹੜਾ ਉਹਦਾ ਨਿਸ਼ਾਨਾ ਬਣਨਗੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਪਾਕਿਸਤਾਨ ਦਾ ਸਫਲ ਆਪਰੇਸ਼ਨ ਸੀ ਬੁਨਿਆਨਮ ਮਾਰਸੂਸ, ਇਹ ਜਿਹੜਾ ਪਾਕਿਸਤਾਨ ਨੇ ਆਪਣੇ ਬਲਬੂਤੇ ਦੇ ਉੱਤੇ ਇਸ ਜੰਗ ਨੂੰ ਜਿੱਤਿਆ, ਇਸ ਦੇ ਲਈ ਕਿਸੇ ਵੱਲੋਂ ਕੋਈ ਹੋਰ ਸਟੇਟ ਦਾ ਨਾਂ ਲੈਣਾ ਕਿ ਜੀ ਉਹ ਇਸ ਦਾ ਹਿੱਸਾ ਸੀ, ਇਹ ਘਟੀਆ ਪੋਲੀਟਿਕਸ ਹੈ। ਔਰ ਉਹਦੇ ਉਹਨਾਂ ਨੇ ਜ਼ਾਹਰ ਹੈ ਕਿ ਉਹਨਾਂ ਦੇ ਲੈਫਟੀਨੈਂਟ ਜਨਰਲ ਰਾਹੁਲ ਆਰ ਸਿੰਘ ਨੂੰ ਹੀ ਰਿਸਪੌਂਸ ਕੀਤਾ, ਔਰ ਉਹਦੇ 'ਚ ਉਹਨਾਂ ਨੇ ਜਨਰਲ ਮੁਨੀਰ ਨੇ ਕਿਹਾ ਕਿ ਵੀ ਅਸੀਂ ਆਪਣੇ ਸਾਨੂੰ ਫਖਰ ਹੈ ਕਿ ਅਸੀਂ ਲਾਸਟਿੰਗ ਪਾਰਟਨਰਸ਼ਿਪ ਵੀ ਕੀਤੀ ਹੋਈ ਹੈ, ਪ੍ਰਿੰਸੀਪਲ ਡੈਮੋਕ੍ਰੇਸੀ, ਇਹ ਸਾਰੇ ਦੇ ਨਾਲ ਜਿਹੜਾ ਜੋੜ ਕੇ ਜ਼ਾਹਰ ਹੈ ਚਾਈਨਾ ਦਾ ਜ਼ਿਕਰ ਹੈ। ਪਰ ਇਸ ਗੱਲ ਦਾ ਧਿਆਨ ਰਹੇ ਕਿ ਜੇ ਭਾਰਤ ਨੇ ਕਿਉਂਕਿ
ਉੱਥੇ ਇਹ ਵੀ ਰਿਪੀਟਡ ਕਹਿ ਰਹੇ ਨੇ ਕਿ ਜੀ ਆਪਰੇਸ਼ਨ ਸੰਦੂਰ ਜਿਹੜਾ ਹੈ ਇਹ ਪੌਜ਼ ਕੀਤਾ ਸੀ, ਅਜੇ ਖਤਮ ਨਹੀਂ ਹੋਇਆ। ਔਰ ਪਾਕਿਸਤਾਨ ਦੇ ਵੀ ਮੈਂ ਦੇਖਦਾ 2-3 ਇਸ ਕਿਸਮ ਦੇ ਜਰਨਲਿਸਟ ਨੇ ਜਿਹੜੇ ਪਾਕਿਸਤਾਨ ਦੀ ਜਿਹੜੀ ਯੂਨੀਕ ਵਿਕਟਰੀ ਹੈ ਉਹਨੂੰ ਡਾਊਨ ਪਲੇ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਭਾਰਤ ਦਾ ਜਿਹੜਾ ਉਹ ਜ਼ਿਆਦਾ ਗੁਣਗਾਨ ਕਰਦੇ ਨਜ਼ਰ ਆਉਂਦੇ ਨੇ ਕਿ ਠੀਕ ਹੈ ਥੋੜ੍ਹੀ ਬਹੁਤ ਫੌਜ ਨਾਲ ਪੋਲੀਟੀਕਲ ਜਿਹੜੀ ਹੈ ਪ੍ਰੋਬਲਮ ਹੈ ਪਾਰਟੀਆਂ ਦੀ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਜਦੋਂ ਤੁਸੀਂ ਘੱਟੋ ਘੱਟ ਇੱਕ ਤਾਂ ਵੈਸੇ ਹੀ ਤੁਹਾਡੀ ਹੁਬੇ ਵਤਨੀ ਹੋਣੀ ਚਾਹੀਦੀ ਔਰ ਇਦਾਂ ਦੇ ਕ੍ਰਾਈਸਿਸ ਦੇ ਵੇਲੇ ਤਾਂ ਖਾਸ ਤੌਰ ਤੇ। ਦੂਸਰਾ ਜਿਹੜੀ ਗੱਲ ਨੂੰ ਦੁਨੀਆ ਕਹਿੰਦੀ ਹੈ ਤੁਸੀਂ ਈਵਨ ਉਹਦਾ ਵੀ ਕੋਈ ਹੋਰ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰੋ, ਫਿਰ ਤੁਹਾਡੀ ਆਪਣੀ ਕ੍ਰੈਡੀਬਿਲਿਟੀ ਜਿਹੜੀ ਹੈ ਉਹ ਵੀ ਜਾਂਦੀ ਲੱਗਦੀ ਹੈ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜੀ ਹੈ ਅਸੀਂ ਆਪਣੇ ਬਲਬੂਤੇ ਦੇ ਉੱਤੇ ਇਹ ਕੀਤਾ ਹੈ, ਪਰ ਨਾਲ ਦੀ ਨਾਲ ਇਹ ਵਾਰਨਿੰਗ ਦਿੱਤੀ ਵੀ ਭਾਰਤ ਦਿਲਵਦੀ ਨਾ ਕਰੇ, ਗੰਗ ਹੋ ਅਪਰੋਚ ਜਿਵੇਂ ਅਮਰੀਕਨ ਕਹਿੰਦੇ ਨੇ ਵੀ ਉਹ ਵੀ ਜਾ ਚੜ੍ਹ ਕੇ ਤੁਸੀਂ ਆ ਗਏ। ਫਿਰ ਵੀ ਉੱਥੇ ਵੀ ਉਹਨਾਂ ਨੇ ਕਿਹਾ ਵੀ ਐਨੀ ਅਟੈਂਪਟ to target our population centers, military bases, economic hubs and ports will instantly invoke a deeply hurting and more than reciprocal response. Reciprocal ਹੁੰਦਾ ਅਦਲੇ ਦਾ ਬਦਲਾ। ਉਹਨਾਂ ਨੇ ਕਿਹਾ ਵੀ ਇਹ ਫਿਰ ਸੀਮਤ ਨਹੀਂ ਹੋਏਗਾ, ਕੋਈ ਵੀ ਯਤਨ ਜੇ ਸਾਡੀ ਆਬਾਦੀ ਦੇ ਉੱਤੇ ਹਮਲਾ, ਫੌਜੀ ਟਿਕਾਣਿਆਂ ਦੇ ਉੱਤੇ ਹੋਇਆ ਜਾਂ ਆਰਥਿਕ ਜਿਹੜੀਆਂ ਸਾਡੀਆਂ ਹਬਸ ਨੇ ਜਾਂ ਸਾਡੀ ਬੰਦਰਗਾਹ ਹੈ, ਕਿਉਂਕਿ ਇਹ ਵੀ ਹੋ ਰਿਹਾ ਜੀ ਹੁਣ ਜਿਹੜਾ ਨੇਵਲ ਨੂੰ ਵੀ ਲਾਂਚ ਕੀਤਾ ਜਾਏ, ਕਰਾਚੀ ਪੋਰਟ ਬਲੌਕ ਕੀਤੀ ਜਾਏ, ਜਿਵੇਂ ਦਾ ਉਹਨਾਂ ਦੇ ਉਹ ਸਾਰੇ ਹਾਰੇ ਹੋਏ ਲੋਕ ਕਰਦੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਜੰਗਾਂ ਮੀਡੀਆ ਰੈਟਰਿਕ ਨਾਲ ਨਹੀਂ ਜਿੱਤੀਆਂ ਜਾਂਦੀਆਂ, ਕਿਉਂਕਿ ਲੜਾਈ ਤਾਂ ਇੰਡੀਅਨ ਮੀਡੀਆ ਦੇ ਉਹ 3-3 ਫੁੱਟੀਆਂ ਜਿਹੜੀਆਂ ਉਹਨਾਂ ਦੀਆਂ ਐਂਕਰ ਨੇ 6-6 ਫੁੱਟ ਉਛਲ ਕੇ ਜਿਹੜੀਆਂ ਨੇ ਉਹ ਕਿਸੇ ਨੇ ਕਿਹਾ ਕਹਿੰਦੇ ਵੀ ਜੰਗ ਫੌਜਾਂ ਦੀ ਹੋ ਰਹੀ ਹੈ ਕਿ ਇਹ ਲੜ ਰਹੇ ਨੇ। ਉਹਨਾਂ ਨੇ ਬਿਲਕੁਲ ਕਿਹਾ ਕਿ ਵੀ ਵਾਰਸ ਆਰ ਨਾਟ ਵਨ ਥਰੂ ਮੀਡੀਆ ਰੈਟਰਿਕ, ਇੰਪੋਰਟਡ ਫੈਂਸੀ ਹਾਰਡਵੇਅਰ ਕਿ ਤੁਸੀਂ ਰਾਫੇਲ ਲੈ ਲਏ, ਤੁਸੀਂ ਹੋਰ ਲੈ ਲਿਆ, और पॉलिटिकल स्लोगनिंग भारत माता की जय उड़ा देंगे, अब इधर पहुंच गए उधर पहुंच गए, बट थ्रू फेथ, प्रोफेशनल कॉम्पिटेंस, ऑपरेशनल क्लैरिटी, इंस्टीट्यूशनल स्ट्रेंथ एंड नैशनल रिजॉल्व। ये बड़े खूबसूरत पंजो लफज ने कि भाई सब तो वड्डी गल तां फेथ कि यू विल इट यू विन इट, तुसी इस फेथ दे नाल जांदे हो। फिर ਜਿਹੜਾ ਤੁਸੀਂ ਕੱਲਾ ਜਜ਼ਬਾ ਤੁਹਾਨੂੰ ਕਿਸੇ ਥਾਂ ਤੇ ਨਹੀਂ ਲਿਜਾਂਦਾ, ਇੱਕ ਪ੍ਰੋਫੈਸ਼ਨਲ ਕੰਪੀਟੈਂਸ ਹੁੰਦੀ ਹੈ, ਉਹਦੇ ਲਈ ਤੁਹਾਡੀ ਟ੍ਰੇਨਿੰਗ, ਤੁਹਾਡਾ ਸਾਰਾ ਜਿਹੜਾ ਉਹ ਉਸ ਸਾਰਾ ਤੁਹਾਡੇ ਪਿੱਛੇ ਖੜਾ ਹੁੰਦਾ ਵੀ ਤੁਸੀਂ ਕੀ ਕੰਪੀਟੈਂਸ ਕੀ ਹੈ। ਫਿਰ ਜੋ ਤੁਹਾਨੂੰ ਟਾਸਕ ਦਿੱਤੀ ਗਈ ਹੈ ਉਹਦੇ ਬਾਰੇ ਕਲੈਰਿਟੀ, ਆਪਰੇਸ਼ਨਲ ਕਲੈਰਿਟੀ ਔਰ ਇੰਸਟੀਟਿਊਸ਼ਨਲ ਸਟਰੈਂਥ ਵੀ ਕੌਣ ਤੁਹਾਡੇ ਨਾਲ ਕਿੰਨਾ ਖੜਾ ਹੈ, ਤੁਹਾਡੀ ਸੰਸਥਾ ਦਾ ਜ਼ੋਰ ਕੀ ਹੈ। ਔਰ ਜਦੋਂ ਕੌਮ ਨਾਲ ਲੱਗਦੀ ਹੈ ਨੈਸ਼ਨਲ ਰਿਜ਼ੋਲਵ। ਔਰ ਇਹ ਸਾਰੇ 'ਚ ਮੈਂ ਸਮਝਦਾ ਵੀ ਆਸਿਮ ਮੁਨੀਰ ਦੀ ਇਹ ਵਾਰਨਿੰਗ ਬੜੀ ਟਾਈਮਲੀ ਹੈ, ਬਿਲਕੁਲ, ਕਿਉਂਕਿ ਉੱਥੇ ਜਿਸ ਕਿਸਮ ਦਾ ਇਹ ਉੜਕ ਰਿਹਾ ਨੇ ਹੁੰਦਾ ਇਹ ਹੈ ਵੀ ਜਿਹੜੇ ਲੋਕ ਲਗਾਤਾਰਤਾ ਨਾਲ ਝੂਠ ਬੋਲਦੇ ਨੇ, ਬਹੁਤ ਵੱਡਾ ਝੂਠ ਬੋਲਦੇ ਨੇ, ਉਹ ਫਿਰ ਉਸ ਝੂਠ 'ਤੇ ਯਕੀਨ ਵੀ ਕਰਨ ਲੱਗ ਜਾਂਦੇ ਨੇ ਔਰ ਟਾਈਮ ਟੂ ਟਾਈਮ ਉਸ ਝੂਠ ਦੇ ਵਿੱਚ ਪਿੰਨ ਮਾਰ ਕੇ ਤੁਹਾਨੂੰ ਉਹਨਾਂ ਨੂੰ ਜਿਹੜੇ ਅਸਮਾਨ ਝੁੱਟ ਰਹੇ ਹੁੰਦੇ ਨੇ ਉਹਨਾਂ ਨੂੰ ਧਰਤੀ 'ਤੇ ਲਿਆਉਣਾ ਪੈਂਦਾ। ਔਰ ਮੈਂ ਸਮਝਦਾ ਵੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਬਾਖੂਬੀ ਔਰ ਠੀਕ ਜਿੱਥੇ ਫੌਜੀ ਗ੍ਰੈਜੂਏਟ ਨਿਕਲ ਰਹੇ ਨੇ ਉਹਨਾਂ ਨੂੰ ਐਡਰੈਸ ਕਰਦਿਆਂ ਇਹ ਕਹਿ ਕੇ ਦੱਸ ਦਿੱਤਾ ਹੈ ਕਿ ਭਾਈ ਅਸੀਂ ਵੰਗਾਂ ਨਹੀਂ ਪਾਈਆਂ ਹੋਈਆਂ, ਚੂੜੀਆਂ ਨਹੀਂ ਪਾਈਆਂ ਹੋਈਆਂ, ਫਿਰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।